ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਅਪ੍ਰੈਲ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ ਅਬਰਾਨੀਓ। ਅਮਾਨ ਨਾਲ ਹੀ ਸਾਨੂੰ ਪਤਾ ਚੱਲਦਾ ਹੈ ਵੀ ਸਾਰੇ ਜਹਾਨ ਰੱਬ ਦੇ ਆਖਣ ਨਾਲ ਬਣੇ ਨੇ। ਇਹ ਨਹੀਂ ਵੀ ਜੋ ਕੁਝ ਦਿਸਦਾ ਹੈ ਉਹ ਵਿਖਾਲੀ ਦੇਣ ਵਾਲੀਆਂ ਸ਼ੈਵਾਂ ਨਾਲ ਬਣਿਆ ਹੈ। ਜਵਾਬੀ ਪੜ੍ਹਾਈ ਗਲੀਤੀਓਂ ਸਲਾਤੀਨ ਇਸਤਸਨਾ। ਇਸ ਲਈ ਹੁਣ ਤੂੰ ਗੁਲਾਮ ਨਹੀਂ ਬਲਕਿ ਪੁੱਤਰ ਹੈ, ਤੇ ਜਦ ਪੁੱਤਰ ਹੋਇਆ ਤੇ ਰੱਬ ਦੇ ਪਾਰੋਂ ਵਾਰਸ ਵੀ ਹੋਇਆ। ਪਰ ਉਸ ਵੇਲੇ ਰੱਬ ਤੋਂ ਨਾਵਾਕਫ ਹੋ ਕੇ ਤੁਸੀਂ ਉਹਨਾਂ ਮਾਬੂਦਾਂ ਦੀ ਗੁਲਾਮੀ ਵਿੱਚ ਸੀ ਜਿਹੜੇ ਆਪਣੀ ਜ਼ਾਤ ਵਿੱਚ ਰੱਬ ਨਹੀਂ। ਪਰ ਹੁਣ ਜਦੋਂ ਤੁਸੀਂ ਰੱਬ ਨੂੰ ਪਛਾਣਿਆ, ਬਲਕਿ ਰੱਬ ਨੇ ਤੁਹਾਨੂੰ ਪਛਾਣਿਆ, ਤੇ ਉਹਨਾਂ ਪੁਰਾਣੀਆਂ ਤੇ ਨਿਕੰਮੀਆਂ ਪਹਿਲੀਆਂ ਗੱਲਾਂ ਵੱਲ ਕਿਸ ਤਰ੍ਹਾਂ ਮੁੜਦੇ ਹੋ ਜਿਨ੍ਹਾਂ ਦੀ ਦੁਬਾਰਾ ਗੁਲਾਮੀ ਕਰਨਾ ਚਾਹੁੰਦੇ ਹੋ। ਤੁਸੀਂ ਕਦੋਂ ਤੀਕਰ ਦੋ ਖਿਆਲਾਂ ਵਿੱਚ ਡਾਵਾਂਡੋਲ ਹੁੰਦੇ ਰਹੋਗੇ। ਜੇ ਖੁਦਾਵੰਦ ਹੀ ਤੁਹਾਡਾ ਰੱਬ ਏ ਤੇ ਉਹਦੇ ਪੈਰੋ ਹੋ ਜਾਓ। ਇਹ ਸਭ ਕੁਝ ਤੈਨੂੰ ਦਿੱਤਾ ਗਿਆ ਤਾਂ ਜੋ ਤੂੰ ਜਾਣ ਜਾਏ ਭਈ ਖੁਦਾਵੰਦ ਹੀ ਰੱਬ ਏ ਤੇ ਉਹਦੇ ਇਲਾਵਾ ਕੋਈ ਹੈ ਹੀ ਨਹੀਂ। ਉਹਨੇ ਹੀ ਆਪਣੀ ਆਵਾਜ਼ ਅਸਮਾਨ ਤੋਂ ਤੈਨੂੰ ਸੁਣਾਈ ਤਾਂ ਜੋ ਤੇਰੀ ਤਰਬੀਅਤ ਕਰ ਸਕੇ। ਇਸ ਲਈ ਅੱਜ ਦੇ ਦਿਨ ਤੂੰ ਇਹ ਜਾਣ ਲੈ ਤੇ ਇਸ ਗੱਲ ਨੂੰ ਆਪਣੇ ਦਿਲ ਵਿੱਚ ਬਿਠਾ ਲੈ ਭਈ ਉੱਤੇ ਅਸਮਾਨ ਵਿੱਚ ਤੇ ਹੇਠਾਂ ਧਰਤੀ ਉੱਤੇ ਖੁਦਾਵੰਦ ਹੀ ਰੱਬ ਏ ਤੇ ਦੂਜਾ ਹੋਰ ਕੋਈ ਨਹੀਂ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਸਾਇਆ। ਇਸ ਲਈ ਰੱਬ ਯਹੋਵਾ ਇਸਰਾਈਲ ਦਾ ਕਦੂਸ ਇਹ ਆਖਦਾ ਏ ਭਈ ਪਰਤ ਕੇ ਆਉਣ ਤੇ ਚੁੱਪ ਰਹਿਣ ਵਿੱਚ ਤੁਹਾਡੀ ਸਲਾਮਤੀ ਏ। ਚੁੱਪ ਤੇ ਈਮਾਨ ਵਿੱਚ ਤੁਹਾਡੀ ਕੂਵਤ ਏ, ਪਰ ਤੁਸੀਂ ਇਹ ਨਾ ਚਾਹਿਆ। ਤੂੰ ਫੇਰ ਨਾ ਰੋਏਂਗੀ। ਰੱਬ ਆਪਣੇ ਲੋਕਾਂ ਦੀ ਸ਼ਿਕਸਤਗੀ ਨੂੰ ਠੀਕ ਕਰੇਗਾ ਤੇ ਉਹਨਾਂ ਦੇ ਜ਼ਖਮਾਂ ਨੂੰ ਵੀ ਠੀਕ ਕਰੇਗਾ। ਫਿਰ ਤੁਸੀਂ ਗੀਤ ਗਾਓਗੇ ਜਿਵੇਂ ਉਸ ਰਾਤ ਗਾਉਂਦੇ ਹੋ ਜਦੋਂ ਮੁਕੱਦਸ ਈਦ ਮਨਾਉਂਦੇ ਹੋ, ਤੇ ਦਿਲ ਦੀ ਅਜਿਹੀ ਖੁਸ਼ੀ ਹੋਵੇਗੀ ਜਿਵੇਂ ਉਸ ਬੰਦੇ ਦੀ ਜਿਹੜਾ ਬਾਂਸਰੀ ਲੈ ਕੇ ਖੁਸ਼ ਹੁੰਦਾ ਏ ਭਈ ਰੱਬ ਦੇ ਪਹਾੜ ਉੱਤੇ ਇਸਰਾਈਲ ਦੇ ਚਟਾਨ ਦੇ ਕੋਲ ਜਾਵੇ। ਮਿਸਾਲ, ਪੂਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ ਤੇ ਆਪਣੀ ਸਿਆਣ ਉੱਤੇ ਹੀ ਨਾ ਰਹਿ। ਤੂੰ ਆਪਣੇ ਆਪ ਵਿੱਚ ਅਕਲਮੰਦ ਨਾ ਬਣ। ਸਲਾਤੀਨ। ਤੇ ਆਰਾਮ ਦਾ ਬਾਦਸ਼ਾਹ ਇਸਰਾਈਲ ਦੇ ਬਾਦਸ਼ਾਹ ਨਾਲ ਲੜ ਰਿਹਾ ਸੀ ਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਤੇ ਆਖਿਆ ਭਈ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਤੇ ਰੱਬ ਦੇ ਬੰਦੇ ਨੇ ਇਸਰਾਈਲ ਦੇ ਬਾਦਸ਼ਾਹ ਨੂੰ ਆਖਣ ਲਈ ਘੱਲਿਆ ਭਈ ਖਬਰਦਾਰ ਤੂੰ ਫਲਾਂ ਫਲਾਂ ਥਾਂ ਤੋਂ ਨਹੀਂ ਲੰਘਣਾ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਤੇ ਇਸਰਾਈਲ ਦੇ ਬਾਦਸ਼ਾਹ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਦੇ ਬੰਦੇ ਨੇ ਦਿੱਤੀ ਸੀ ਤੇ ਉਹਨੂੰ ਦੱਸ ਦਿੱਤਾ ਸੀ, ਕੁਝ ਬੰਦੇ ਘੱਲੇ ਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਤੇ ਇਹ ਬਸ ਇੱਕ ਦੋ ਵਾਰੀ ਨਹੀਂ ਹੋਇਆ। ਇਸ ਪਾਰੋਂ ਆਰਾਮ ਦੇ ਬਾਦਸ਼ਾਹ ਦਾ ਦਿਲ ਬਹੁਤ ਗਮਗੀਨ ਹੋਇਆ ਤੇ ਉਹਨੇ ਆਪਣੇ ਨੌਕਰਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਨਹੀਂ ਦੱਸੋਗੇ ਭਈ ਸਾਡੇ ਵਿੱਚੋਂ ਕੌਣ ਇਸਰਾਈਲ ਦੇ ਬਾਦਸ਼ਾਹ ਨਾਲ ਰਲਿਆ ਹੋਇਆ ਹੈ। ਫਿਰ ਉਹਦੇ ਨੌਕਰਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਆਪਣੀ ਖਿਲਵਤਗਾਹ ਵਿੱਚ ਆਖਦਾ ਹੈ ਇਸਰਾਈਲ ਦੇ ਬਾਦਸ਼ਾਹ ਨੂੰ ਦੱਸਦਾ ਹੈ। ਉਹਨੇ ਆਖਿਆ, ਜਾ ਕੇ ਵੇਖੋ ਭਈ ਉਹ ਕਿੱਥੇ ਹੈ, ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾਵਾਂ। ਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਹੈ। ਫਿਰ ਉਹਨੇ ਉੱਥੇ ਘੋੜਿਆਂ ਤੇ ਰੱਥਾਂ ਦੀ ਇੱਕ ਵੱਡੀ ਫੌਜ ਨੂੰ ਘੱਲਿਆ ਤੇ ਉਹਨਾਂ ਨੇ ਆ ਕੇ ਰਾਤੋਂ ਰਾਤ ਉਸ ਸ਼ਹਿਰ ਨੂੰ ਘੇਰ ਲਿਆ। ਤੇ ਜਦੋਂ ਉਸ ਰੱਬ ਦੇ ਬੰਦੇ ਦਾ ਨੌਕਰ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਉਹਨੇ ਵੇਖਿਆ ਭਈ ਇੱਕ ਫੌਜ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਦੇ ਆਲੇ ਦੁਆਲੇ ਏ। ਤੇ ਉਸ ਨੌਕਰ ਨੇ ਜਾ ਕੇ ਆਖਿਆ, ਹਾਏ ਮੇਰੇ ਮਾਲਕ, ਹੁਣ ਅਸੀਂ ਕੀ ਕਰੀਏ। ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਜਿਹੜੇ ਸਾਡੇ ਨਾਲ ਨੇ ਉਹਨਾਂ ਤੋਂ ਬਹੁਤੇ ਨੇ ਜਿਹੜੇ ਉਹਨਾਂ ਦੇ ਨਾਲ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਰੱਬਾ,
ਉਹਦੀਆਂ ਅੱਖਾਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਫਿਰ ਰੱਬ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਛੱਡੀਆਂ ਤੇ ਉਹਨੇ ਨਜ਼ਰ ਕਰਕੇ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ। ਅਬਰਾਨੀਓ। ਇਸ ਲਈ ਜਦੋਂ ਗਵਾਵਾਂ ਦਾ ਅਜਿਹਾ ਵੱਡਾ ਬੱਦਲ ਸਾਨੂੰ ਘੇਰ ਕੇ ਬੈਠਾ ਹੈ ਤੇ ਆਓ ਅਸੀਂ ਵੀ ਹਰ ਇੱਕ ਭਾਰ ਤੇ ਉਸ ਪਾਪ ਨੂੰ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ ਦੂਰ ਕਰਕੇ ਇਸ ਦੌੜ ਵਿੱਚ ਸਬਰ ਨਾਲ ਦੌੜੀਏ ਜਿਹੜੀ ਸਾਡੇ ਸਾਹਮਣੇ ਹੈ। ਇਸ ਲਈ ਢਿੱਲੇ ਹੱਥਾਂ ਤੇ ਸੁਸਤ ਗੋਡਿਆਂ ਨੂੰ ਠੀਕ ਕਰੋ ਤੇ ਆਪਣੇ ਪੈਰਾਂ ਲਈ ਸਿੱਧੀਆਂ ਰਾਹਾਂ ਬਣਾਓ ਤਾਂ ਜੋ ਲੰਗੜਾ ਬੇਰਾਹ ਨਾ ਹੋਵੇ ਬਲਕਿ ਸ਼ਿਫਾ ਪਾਵੇ। ਬਲਕਿ ਤੁਸੀਂ ਸਿਯੋਨ ਦੇ ਪਹਾੜ ਤੇ ਜਿਉਂਦੇ ਰੱਬ ਦੇ ਸ਼ਹਿਰ ਯਾਨੀ ਅਸਮਾਨੀ ਯਰੂਸ਼ਲਮ ਦੇ ਕੋਲ ਤੇ ਲੱਖਾਂ ਫਰਿਸ਼ਤਿਆਂ ਤੇ ਨਵੀਂ ਈਦ ਦੇ ਦਰਮਿਆਨੀ ਯਸੂ ਦੇ ਕੋਲ ਆਏ ਹੋ। ਮੱਤੀ। ਉਹਨੇ ਉੱਤਰ ਕੇ ਬੜਾ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਠੀਕ ਕੀਤਾ ਤੇ ਉਹਨੇ ਛੇਤੀ ਨਾਲ ਸ਼ਾਗਿਰਦਾਂ ਨੂੰ ਮਜਬੂਰ ਕੀਤਾ ਭਈ ਉਹ ਕਸ਼ਤੀ ਉੱਤੇ ਬੈਠ ਕੇ ਉਹਦੇ ਤੋਂ ਪਹਿਲਾਂ ਪਾਰ ਅਪੜ ਜਾਣ ਤੇ ਉਦੋਂ ਤੱਕ ਉਹ ਲੋਕਾਂ ਨੂੰ ਘੱਲ ਦੇਵੇਗਾ। ਤੇ ਉਹ ਲੋਕਾਂ ਨੂੰ ਘੱਲ ਕੇ ਇਕੱਲਾ ਹੀ ਦੁਆ ਕਰਨ ਲਈ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਸ਼ਾਮ ਹੋਈ ਤੇ ਉੱਥੇ ਇਕੱਲਾ ਹੀ ਸੀ। ਪਰ ਕਸ਼ਤੀ ਉਸ ਵੇਲੇ ਝੀਲ ਦੇ ਵਿਚਕਾਰ ਸੀ ਤੇ ਛੱਲਾਂ ਨਾਲ ਡੋਲਣ ਰਹੀ ਸੀ ਕਿਉਂ ਜੇ ਹਵਾ ਦੂਜੇ ਪਾਸੇ ਦੀ ਸੀ। ਤੇ ਉਹ ਰਾਤ ਦੇ ਚੌਥੇ ਪਹਿਰ ਝੀਲ ਉੱਤੇ ਟੁਰਦੇ ਹੋਏ ਉਹਨਾਂ ਦੇ ਕੋਲ ਆ ਗਿਆ। ਸ਼ਾਗਿਰਦ ਉਹਨੂੰ ਝੀਲ ਉੱਤੇ ਟੁਰਦਿਆਂ ਵੇਖ ਕੇ ਡਰ ਗਏ ਤੇ ਆਖਣ ਲੱਗ ਪਏ ਉਹ ਭੂਤ ਹੈ ਤੇ ਡਰ ਕੇ ਚੀਕਣ ਲੱਗ ਪਏ। ਯਿਸੂ ਨੇ ਛੇਤੀ ਨਾਲ ਉਹਨਾਂ ਨੂੰ ਆਖਿਆ ਭਈ ਹੌਸਲਾ ਕਰੋ, ਮੈਂ ਆ, ਡਰੋ ਨਾ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ ਭਈ ਐ ਖੁਦਾਵੰਦ ਜੇ ਤੂੰ ਹੈ ਤੇ ਮੈਨੂੰ ਹੁਕਮ ਦੇ ਭਈ ਪਾਣੀ ਉੱਤੇ ਟੁਰ ਕੇ ਤੇਰੇ ਕੋਲ ਆਵਾਂ। ਉਹਨੇ ਆਖਿਆ ਆ ਜਾ। ਪਤਰਸ ਕਸ਼ਤੀ ਤੋਂ ਉਤਰ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਟੁਰਨ ਲੱਗ ਪਿਆ। ਪਰ ਜਦੋਂ ਹਵਾ ਵੇਖੀ ਤੇ ਡਰ ਗਿਆ ਤੇ ਜਦੋਂ ਡੁੱਬਣ ਲੱਗਿਆ ਤੇ ਉੱਚੀ ਆਵਾਜ਼ ਨਾਲ ਆਖਿਆ ਐ ਰੱਬਾ ਮੈਨੂੰ ਬਚਾ। ਯਿਸੂ ਨੇ ਛੇਤੀ ਨਾਲ ਹੱਥ ਵਧਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ ਐ ਕੰਮ ਇਤਕਾਦ ਤੂੰ ਕਿਉਂ ਸ਼ੱਕ ਕੀਤਾ। ਤੇ ਜਦੋਂ ਉਹ ਕਸ਼ਤੀ ਦੇ ਉੱਤੇ ਚੜ੍ਹ ਗਏ ਤੇ ਹਵਾ ਰੁਕ ਗਈ। ਫਿਰ ਯਿਸੂ ਉੱਥੋਂ ਨਿਕਲ ਕੇ ਸੂਰ ਤੇ ਸੈਦਾ ਦੇ ਇਲਾਕਿਆਂ ਵੱਲ ਟੁਰ ਪਿਆ ਤੇ ਵੇਖੋ ਇੱਕ ਕਨਾਨੀ ਔਰਤ ਉਹਨਾਂ ਇਲਾਕਿਆਂ ਵਿੱਚੋਂ ਨਿਕਲੀ ਤੇ ਉਹਨੂੰ ਬੁਲਾ ਕੇ ਆਖਣ ਲੱਗੀ ਐ ਰੱਬਾ ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰ, ਇੱਕ ਬਦਰੂ ਮੇਰੀ ਧੀ ਨੂੰ ਬਹੁਤ ਸਤਾਉਂਦੀ ਏ। ਉਹਨੇ ਜਵਾਬ ਵਿੱਚ ਆਖਿਆ ਭਈ ਮੈਂ ਇਸਰਾਇਲ ਦੇ ਖਨਵਾਦੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਪਰ ਉਹਨੇ ਉਹਨੂੰ ਆ ਕੇ ਸਜਦਾ ਕੀਤਾ ਤੇ ਆਖਿਆ ਐ ਰੱਬਾ ਮੇਰੀ ਮਦਦ ਕਰ। ਉਹਨੇ ਜਵਾਬ ਦੇ ਕੇ ਆਖਿਆ ਮੁੰਡਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਪਾਉਣਾ ਚੰਗਾ ਨਹੀਂ। ਉਹਨੇ ਆਖਿਆ ਹਾਂ ਐ ਰੱਬਾ, ਕਿਉਂ ਜੇ ਕੁੱਤੇ ਵੀ ਉਹਨਾਂ ਟੁਕੜਿਆਂ ਵਿੱਚੋਂ ਹੀ ਖਾਂਦੇ ਨੇ ਜਿਹੜੇ ਮਾਲਕ ਦੀ ਛਾਬੀ ਵਿੱਚੋਂ ਡਿੱਗਦੇ ਨੇ। ਇਸ ਗੱਲ ਉੱਤੇ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਆਖਿਆ ਤੇਰਾ ਈਮਾਨ ਬਹੁਤ ਵੱਡਾ ਹੈ, ਜਿਵੇਂ ਤੂੰ ਚਾਹੁੰਦੀ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਉਹਦੀ ਧੀ ਨੇ ਸ਼ਿਫਾ ਪਾਈ। ਰੋਮੀਓ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ। ਜੇ ਰੱਬ ਸਾਡੇ ਵਾਲੇ ਤੇ ਕੌਣ ਸਾਡਾ ਮੁਖਾਲਫ ਹੈ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ। ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ। ਪਰ ਉਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਪਾਰੋਂ ਜਿਨ੍ਹੇ ਸਾਡੇ ਨਾਲ ਮੁਹੱਬਤ ਕੀਤੀ ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਰੰਥੀਓ। ਕਿਉਂ ਜੇ ਭਾਵੇਂ ਅਸੀਂ ਜਿਸਮ ਵਿੱਚ ਹਯਾਤੀ ਗੁਜ਼ਾਰਦੇ ਹਾਂ ਪਰ ਜਿਸਮ ਦੇ ਤੌਰ 'ਤੇ ਲੜਦੇ ਨਹੀਂ। ਇਸ ਲਈ ਵੀ ਸਾਡੀ ਲੜਾਈ ਦੇ ਹਥਿਆਰ ਜਿਸਮਾਨੀ ਨਹੀਂ ਬਲਕਿ ਰੱਬ ਦੇ ਸਾਹਮਣੇ ਕਲਿਆਂ ਨੂੰ ਢਾਉਣ ਦੇ ਕਾਬਲ ਨੇ। ਇਸ ਲਈ ਅਸੀਂ ਤਸਵੁਰਾਤ ਤੇ ਹਰ ਇੱਕ ਅਜਿਹੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਖਿਲਾਫ ਸਿਰ ਚੁੱਕ ਕੇ ਬੈਠੀ ਏ ਢਾਹ ਦਿੰਦੇ ਹਾਂ। ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾਂ ਬਰਦਾਰ ਬਣਾ ਦਿੰਦੇ ਹਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਰੱਬ ਤੇ ਬਸ ਉਹਦੇ ਖਿਆਲ ਸੱਚੇ ਤੇ ਹਮਾਹੰਗ ਨੇ।
ਮੈਂ ਇਲਾਹੀ ਸਾਇੰਸ ਵਿੱਚੋਂ ਇਹ ਸੱਚਾਈਆਂ ਸਿੱਖੀਆਂ ਨੇ ਵੀ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ, ਤੇ ਇਹ ਭਈ ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਕ ਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ, ਜਿਹਨੂੰ ਗਲਤੀ, ਬਿਮਾਰੀ, ਮੌਤ ਆਖਿਆ ਜਾਂਦਾ ਹੈ, ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਹੈ। ਭਈ ਇਸ ਝੂਠੀ ਸਿਆਣ ਵਿੱਚ ਈਮਾਨ ਦੇ ਲਿਹਾਜ਼ ਨਾਲ ਮਾਦੀ ਸੋਚ ਦੀ ਨਫਸੀ ਹਾਲਤ ਸ਼ਾਮਲ ਹੁੰਦੀ ਹੈ, ਜਿਹਨੂੰ ਨਾਮ ਦੀ ਸਿਆਣ ਮਾਦਾ ਆਖਦੀ ਹੈ। ਇਸ ਤਰ੍ਹਾਂ ਰੂਹ ਦੀ ਅਸਲੀ ਸਿਆਣ ਰੁਕ ਜਾਂਦੀ ਹੈ। ਪਾਪ, ਬਿਮਾਰੀ ਤੇ ਮੌਤ ਦੀ ਕੱਲੀ ਸੱਚਾਈ ਇਹ ਅਸਲੀਅਤ ਹੈ। ਭਈ ਗੈਰ ਅਸਲੀਅਤਾਂ, ਗਲਤ ਅਕੀਦਿਆਂ ਨਾਲ ਇਨਸਾਨ ਨੂੰ ਅਸਲ ਲੱਗਦੇ ਨੇ ਜਦੋਂ ਤੀਕਰ ਰੱਬ ਉਹਨਾਂ ਦਾ ਪਰਦਾਫਾਸ਼ ਨਾ ਕਰ ਦੇਵੇ। ਉਹ ਅਸਲੀ ਨਹੀਂ ਕਿਉਂ ਜੇ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜ ਆਹੰਗੀ ਨਜ਼ਰ ਦਾ ਧੋਖਾ ਹੈ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਹੈ, ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਹੈ। ਇਸ ਗੱਲ ਦਾ ਅਹਿਸਾਸ ਵੀ ਸਾਰੀ ਖਾਰਜ ਆਹੰਗੀ ਗੈਰ ਅਸਲੀ ਹੈ, ਇਨਸਾਨੀ ਤਸੱਵੁਰ ਵਿੱਚ ਖਿਆਲਾਂ ਤੇ ਸ਼ੈਵਾਂ ਨੂੰ ਉਹਨਾਂ ਦੀ ਅਸਲੀ ਲੋੜ ਦੇ ਨਾਲ ਲਿਆਉਂਦਾ ਹੈ ਤੇ ਉਹਨਾਂ ਨੂੰ ਬਹੁਤ ਸੋਹਣਾ ਤੇ ਫਾਨੀ ਤੌਰ ਤੇ ਪੇਸ਼ ਕਰਦਾ ਹੈ। ਇਨਸਾਨ ਵਿੱਚ ਹਮਾਹੰਗੀ ਓਨੀ ਅਸਲੀ ਤੇ ਲਾਫਾਨੀ ਹੁੰਦੀ ਹੈ ਜਿੰਨੀ ਮੌਸੀਕੀ ਵਿੱਚ ਹੁੰਦੀ ਹੈ। ਮੁਖਾਲਫਤ ਗੈਰ ਅਸਲੀ ਤੇ ਫਾਨੀ ਹੈ। ਮੁਖਾਲਫਤ ਕੁਝ ਵੀ ਨਹੀਂ ਹੈ ਜਿਹਨੂੰ ਗਲਤੀ ਦਾ ਨਾਂ ਦਿੱਤਾ ਗਿਆ ਹੈ। ਹਮਾਹੰਗੀ ਕੁਝ ਹੈ ਜਿਹਨੂੰ ਸੱਚਾਈ ਦਾ ਨਾਂ ਦਿੱਤਾ ਗਿਆ ਹੈ। ਕਿਸੇ ਵੀ ਅਦਮ ਸ਼ੈ ਦੀ ਗੈਰ ਅਸਲੀਅਤ ਵਾਜ਼ਿਆ ਹੈ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਗਲਤੀ ਕੁਝ ਵੀ ਨਹੀਂ ਹੈ ਤੇ ਇਹਦੀ ਗੈਰ ਅਸਲੀਅਤ ਮਹਿਫੂਜ਼ ਨਹੀਂ ਹੈ, ਪਰ ਕੁੱਲੀਅਤ ਯਾਨੀ ਸੱਚਾਈ ਦੇ ਕੁਝ ਹੋਣ ਨੂੰ ਸਾਬਤ ਕਰਨ ਲਈ ਜ਼ਾਹਰ ਹੋਣੀ ਚਾਹੀਦੀ ਹੈ। ਸੁੱਚਾ ਲੋਗੋਸ ਕਾਬਲ ਇਸਬਾਤ ਕ੍ਰਿਸਚਨ ਸਾਇੰਸ ਹੈ। ਹਮਾਹੰਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਹੈ, ਇਸ ਲਈ ਨਹੀਂ ਵੀ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਹੈ, ਤੇ ਨਾ ਹੀ ਇਸ ਲਈ ਵੀ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਹੈ, ਬਲਕਿ ਇਸ ਲਈ ਵੀ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਹੈ। ਯਿਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਹੈ, ਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਿਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਹੈ। ਇਸ ਤੋਂ ਬਹੁਤੀ ਹੌਸਲਾ ਸ਼ਿਕਨੀ ਵਾਲੀ ਗੱਲ ਕੋਈ ਨਹੀਂ ਹੈ ਭਈ ਰੱਬ ਜਾਂ ਚੰਗਿਆਈ ਦੇ ਖਿਲਾਫ ਇੱਕ ਤਾਕਤ ਹੈ, ਤੇ ਇਹ ਭਈ ਰੱਬ ਇਸ ਮੁਖਾਲਫ ਤਾਕਤ ਨੂੰ ਆਪਣੇ ਆਪ ਦੇ ਖਿਲਾਫ ਹਯਾਤੀ, ਸਿਹਤ ਤੇ ਹਮ ਆਹੰਗੀ ਦੇ ਖਿਲਾਫ ਤਾਕਤ ਫਰਾਹਮ ਕਰਦਾ ਹੈ। ਮਾਦੇ ਜਾਂ ਜਿਸਮ ਦਾ ਹਰ ਉਹ ਕਾਨੂੰਨ ਜਿਹਦੇ ਨਾਲ ਇਨਸਾਨ ਉੱਤੇ ਹਕੂਮਤ ਕਰਨ ਦੀ ਉਮੀਦ ਰੱਖੀ ਜਾਂਦੀ ਹੈ, ਹਯਾਤੀ ਯਾਨੀ ਰੱਬ ਦੇ ਕਾਨੂੰਨ ਤੋਂ ਖਾਲੀਪਨ ਤੇ ਖਲਾਸ ਸਮਝਿਆ ਜਾਂਦਾ ਹੈ। ਸਾਡੇ ਰੱਬ ਦੇ ਦਿੱਤੇ ਹੋਏ ਹਕੂਕ ਤੋਂ ਨਾ ਆਸ਼ਨਾ ਅਸੀਂ ਬੇਇਨਸਾਫ ਹੁਕਮਾਂ ਦੇ ਤਾਬਿਆ ਹੋ ਜਾਂਦੇ ਹਾਂ, ਤੇ ਮੁਤਾਸਬ ਤਾਲੀਮ ਇਸ ਗੁਲਾਮੀ ਨੂੰ ਪੁਰਜ਼ੋਰ ਬਣਾ ਦਿੰਦੀ ਹੈ। ਇਨਸਾਨ ਦੀ ਗੁਲਾਮੀ ਜਾਇਜ਼ ਨਹੀਂ ਹੈ। ਇਹ ਉਦੋਂ ਮੁੱਕੇਗੀ ਜਦੋਂ ਉਹ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਤੇ ਮਾਦੀ ਹਿੱਸਾਂ ਉੱਤੇ ਰੱਬ ਦੀ ਦਿੱਤੀ ਹੋਈ ਸਲਤਨਤ ਵਿੱਚ ਸ਼ਾਮਲ ਹੁੰਦਾ ਹੈ। ਇਨਸਾਨ ਇੱਕ ਦਿਨ ਕਾਦਰ ਮੁਤਲਕ ਰੱਬ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਫਿਰ ਉਹ ਆਪਣੇ ਜਿਸਮਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮ ਆਹੰਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ ਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ ਤੇ ਸਮਝਣਗੇ। ਅਸਲੀ ਖਿਆਲਾਂ ਤੇ ਵਹਿਮਾਂ ਵਿੱਚ ਫ਼ਰਕ ਕਿਵੇਂ ਕੀਤਾ ਜਾਵੇ? ਹਰ ਇੱਕ ਦੀ ਬੁਨਿਆਦ ਤੋਂ ਸਿੱਖਦਿਆਂ ਹੋਏ। ਖਿਆਲ ਇਲਾਹੀ ਸਿਆਣ ਵੱਲੋਂ ਇਜ਼ਹਾਰ ਨੇ। ਸੋਚਾਂ ਜ਼ਿਹਨ ਜਾਂ ਮਾਦੇ ਤੋਂ ਜਨਮ ਲੈਂਦਿਆਂ ਹੋਏ ਮਾਦੀ ਸਿਆਣ ਦੀਆਂ ਸ਼ਾਖਾਂ ਨੇ। ਉਹ ਫਾਨੀ ਮਾਦੀ ਅਕੀਦੇ ਨੇ। ਖਿਆਲ ਰੂਹਾਨੀ, ਹਮਸਾਜ਼ ਤੇ ਅਬਦੀ ਨੇ। ਅਕੀਦੇ ਨਾਂ ਦੀਆਂ ਹੀ ਹਿੱਸਾਂ ਤੋਂ ਜਨਮ ਲੈਂਦੇ ਨੇ। ਇਨਸਾਨੀ ਹਿੱਸ ਮੁਖਾਲਫਤ ਉੱਤੇ ਹੈਰਾਨ ਹੁੰਦੀ ਏ, ਜਦ ਕਿ ਇਲਾਹੀ ਹਿੱਸ ਲਈ ਹਮਾਹੰਗੀ ਅਸਲੀ ਤੇ ਮੁਖਾਲਫਤ ਗੈਰ ਅਸਲੀ ਏ। ਅਸੀਂ ਪਾਪ, ਬਿਮਾਰੀ ਤੇ ਮੌਤ ਉੱਤੇ ਹੈਰਾਨ ਹੋ ਸਕਦੇ ਹਾਂ। ਅਸੀਂ ਇਨਸਾਨੀ ਡਰ ਤੋਂ ਹੈਰਾਨ ਹੋ ਸਕਦੇ ਹਾਂ। ਫਿਰ ਵੀ ਨਫ਼ਰਤ ਕਰਨ ਤੋਂ ਬਹੁਤ ਰਾਜ਼ੀ ਹੋ ਸਕਦੇ ਹਾਂ, ਜਿਹਦੇ ਨਾਲ ਉਹਦਾ ਖੰਭੇ ਵਰਗਾ ਸਿਰ
ਹੋਰ ਉੱਚਾ ਹੋ ਜਾਂਦਾ ਹੈ, ਜਿਹੜਾ ਬਦੀ ਦੀਆਂ ਬਹੁਤ ਸਾਰੀਆਂ ਇਜਾਦਾਂ ਵਿੱਚ ਆਪਣੇ ਸਿੰਗ ਵਿਖਾਉਂਦਾ ਹੈ। ਪਰ ਸਾਨੂੰ ਅਦਮ ਦੇ ਸਾਹਮਣੇ ਡਰੇ ਹੋਏ ਕਿਉਂ ਖੜਾ ਹੋਣਾ ਚਾਹੀਦਾ ਹੈ? ਮਾਦੀ ਅਕੀਦਿਆਂ ਦਾ ਟੁੱਟਣਾ ਕਾਲ ਤੇ ਵਬਾ, ਗਮ ਤੇ ਗੁੱਸਾ, ਪਾਪ, ਬਿਮਾਰੀ ਤੇ ਮੌਤ ਲੱਗ ਸਕਦੇ ਨੇ, ਜਿਹੜੇ ਉਸ ਵੇਲੇ ਤੀਕਰ ਨਵੇਂ ਮਰਹਲਿਆਂ ਨੂੰ ਕਬੂਲ ਨਹੀਂ ਕਰਦੇ ਜਦੋਂ ਤੀਕਰ ਉਹਨਾਂ ਦਾ ਅਦਮ ਸਾਹਮਣੇ ਨਹੀਂ ਆਉਂਦਾ। ਯਾਦ ਰੱਖੋ ਭਈ ਇਨਸਾਨ ਦੀ ਕਾਮਲੀਅਤ ਅਸਲੀ ਤੇ ਬਗੈਰ ਸ਼ੱਕ ਵਾਲੀ ਏ, ਜਦ ਕਿ ਐਬ ਕਾਬਲੇ ਇਤਰਾਜ਼ ਗੈਰ ਅਸਲੀ ਤੇ ਇਲਾਹੀ ਮੁਹੱਬਤ ਨਾਲ ਲਿਆ ਗਿਆ ਨਹੀਂ ਹੁੰਦਾ। ਜਦੋਂ ਬਿਮਾਰੀ ਜਾਂ ਪਾਪ ਦਾ ਵਹਿਮ ਤੁਹਾਨੂੰ ਅਜ਼ਮਾਉਂਦਾ ਹੈ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਇਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ ਕਿ ਹਯਾਤੀ ਦੀ ਪਛਾਣ ਵਾਲੀ ਹਮ-ਆਹੰਗੀ ਜਿਵੇਂ ਪਈ ਹਯਾਤੀ ਅਜ਼ਲ ਤੋਂ ਏ, ਇਸ ਸ਼ੈ ਦੇ ਕਿਸੇ ਵੀ ਦਰਦਨਾਕ ਅਹਿਸਾਸ ਜਾਂ ਯਕੀਨ ਨੂੰ ਤਬਾਹ ਕਰ ਸਕਦੀ ਏ ਜਿਹੜੀ ਹਯਾਤੀ ਵਿੱਚ ਹੈ ਹੀ ਨਹੀਂ ਹੈ। ਰੱਬ ਨੇ ਮਾਦੇ ਨੂੰ ਕਦੀ ਅਜਿਹੀ ਤਾਕਤ ਨਾਲ ਨਹੀਂ ਨਵਾਜ਼ਿਆ ਜਿਹੜੀ ਹਯਾਤੀ ਨੂੰ ਮਫਲੂਜ ਕਰ ਸਕੇ ਜਾਂ ਮੁਖਾਲਫਤ ਇੱਕ ਲੰਬੀ ਤੇ ਠੰਡੀ ਰਾਤ ਨਾਲ ਹਮ-ਆਹੰਗੀ ਨੂੰ ਠੰਡਾ ਕਰ ਸਕੇ। ਅਜਿਹੀ ਤਾਕਤ ਦਾ ਇਲਾਹੀ ਇਜਾਜ਼ਤ ਤੋਂ ਬਗੈਰ ਤਸੱਵੁਰ ਵੀ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਪਿਆਰੇ ਪੜ੍ਹਨ ਵਾਲਿਓ, ਮੈਨੂੰ ਉਮੀਦ ਹੈ ਭਈ ਮੈਂ ਤੁਹਾਨੂੰ ਤੁਹਾਡੇ ਇਲਾਹੀ ਹਕੂਕ ਦੀ ਸਿਆਣ ਤੁਹਾਡੀ ਅਸਮਾਨ ਵੱਲੋਂ ਦਿੱਤੀ ਹੋਈ ਹਮ-ਆਹੰਗੀ ਵੱਲ ਰਹਿਨੁਮਾਈ ਕਰ ਰਿਹਾ ਹਾਂ, ਤਾਂ ਜੋ ਜਦੋਂ ਤੁਸੀਂ ਇਹ ਪੜ੍ਹੋ ਤੇ ਤੁਸੀਂ ਵੇਖੋ ਭਈ ਅਜਿਹੀ ਵਜ੍ਹਾ ਗਲਤੀ ਕਰਨ ਤੋਂ ਇਲਾਵਾ ਕੋਈ ਮਾਦੀ ਹਿੱਸ ਜਿਹਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ ਇਸ ਕਾਬਲ ਨਹੀਂ ਹੈ ਭਈ ਤੁਹਾਨੂੰ ਬਿਮਾਰ ਜਾਂ ਪਾਪੀ ਬਣਾ ਸਕੇ। ਤੇ ਮੈਨੂੰ ਉਮੀਦ ਹੈ ਭਈ ਤੁਸੀਂ ਇਸ ਝੂਠੀ ਸੋਚ ਉੱਤੇ ਫਤਹ ਪਾ ਰਹੇ ਹੋ। ਬਸ ਨਾ ਦੀ ਮਾਦੀ ਹਿੱਸ ਦੇ ਝੂਠ ਨੂੰ ਜਾਣਦਿਆਂ ਹੋਏ ਤੁਸੀਂ ਪਾਪ, ਬਿਮਾਰੀ ਜਾਂ ਮੌਤ ਦੇ ਅਕੀਦੇ ਉੱਤੇ ਫਤਹ ਪਾਉਣ ਵਾਲੇ ਆਪਣੇ ਹੱਕ ਦਾ ਦਾਅਵਾ ਕਰ ਸਕਦੇ ਹੋ। ਹਰ ਨਾਂ ਤੇ ਫਿਤਰਤ ਦੀ ਮੁਖਾਲਫਤ ਨੂੰ ਹੋਰ ਨਾ ਸੁਣਨ ਦਿਓ ਤੇ ਹਯਾਤੀ ਦੀ ਹਮ-ਆਹੰਗੀ ਤੇ ਅਸਲੀ ਸਿਆਣ ਨੂੰ ਇਨਸਾਨ ਦੇ ਜ਼ਮੀਰ ਦੀ ਮਲਕੀਅਤ ਹਾਸਲ ਕਰਨ ਦਿਓ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰਅੰਦਾਜ਼ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਕਰੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।